ਤੇ ਬ੍ਰੇਕ ਤੋਂ ਪਹਿਲਾਂ ਇੱਕ ਹੋਰ ਜੀ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਖਬਰ ਸਾਂਝੀ ਕਰੀਏ। ਹੁਣੇ ਜਿਹੜੀ ਰੋਇਟਰਸ ਆ ਉਹਨਾਂ ਨੇ ਅਪਡੇਟ ਕੀਤੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਪਲਾਨ ਕਰ ਰਿਹਾ ਉਹਨਾਂ ਮਾਈਗ੍ਰੈਂਟਸ ਨੂੰ ਫਾਈਨ ਕਰਨ ਦੇ ਲਈ ਜਿਨ੍ਹਾਂ ਦੇ ਕੋਲ ਡਿਪੋਰਟੇਸ਼ਨ ਆਰਡਰ ਲੱਗੇ ਆ, ਜੇ ਉਹ ਨਹੀਂ ਜਾਂਦੇ, $998 ਪਰ ਡੇ ਉਹ ਤੁਹਾਡੀ ਇਹ ਭਲੀ ਜਿਹੜਾ ਹੋ ਜੇ। ਫਾਈਨ ਹੋਊਗਾ ਉਹਨਾਂ ਦੇ ਉੱਤੇ। ਸੋ Trump administration plans to fine migrants under deportation orders up to $990 a day if they fail to leave United States and to seize their property if they don't pay। ਇਹ ਆਪਾਂ ਨੂੰ ਪਤਾ ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਬਹੁਤ ਖਾਸ ਕਰਕੇ ਆਪਾਂ ਪੰਜਾਬੀ ਨਹੀਂ ਕਹਿ ਸਕਦੇ, ਪਰ ਸਪੈਨਿਸ਼ ਮੂਲ ਦੇ ਮੈਂ ਵੀ ਬਹੁਤ ਸਾਰੇ ਜਾਣਦਾ ਜਿਨ੍ਹਾਂ ਨੇ ਘਰ ਵੀ ਲਏ ਹੋਏ ਆ, ਬਿਜ਼ਨੈਸਸ ਆ, ਇੱਥੇ 25 30 ਸਾਲ ਤੋਂ ਰਹਿ ਰਹੇ ਆ। ਸੋ ਉਹ ਕਹਿੰਦੇ ਵੀ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਆ ਉਹ ਜ਼ਬਤ ਕੀਤੀ ਜਾਊਗੀ ਜੇ ਉਹ ਨਹੀਂ ਜਾਊਗੇ। ਇਹ ਕਹਿੰਦੇ ਫਾਈਨ ਆ ਰਿਹਾ ਆ ਇੱਕ 1996 ਦਾ ਕਾਨੂੰਨ ਆ, ਉਹਦੇ ਅੰਡਰ ਕਹਿੰਦੇ ਵੀ ਪਹਿਲੀ ਵਾਰ ਇਸ ਨੂੰ 2018 ਦੇ ਵਿੱਚ ਇਨਫੋਰਸ ਕੀਤਾ ਗਿਆ ਸੀ ਡੋਨਲਡ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ। ਤੇ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਇਹ ਜਿਹੜੀਆਂ ਪੈਨਲਟੀਜ਼ ਆ ਉਹ ਰੈਟਰੋਐਕਟਿਵਲੀ ਕਰਨਗੇ। ਕਹਿੰਦੇ ਵੀ ਜਿਹਦੇ ਨਾਲ ਲੋਕਾਂ ਦੇ ਉੱਤੇ ਮਿਲੀਅਨ ਡਾਲਰ ਦਾ ਫਾਈਨ ਬਣ ਜਾਣਾ ਆ। ਉਹ ਤੁਹਾਡੀ ਭਲੀ ਹੋ ਜੇ। ਮਤਲਬ ਸ਼ਿਕੰਜਾ ਇਦਾਂ ਇਸ ਹਿਸਾਬ ਨਾਲ ਸਾਹ ਨਹੀਂ ਲੈਣ ਦੇਣਾ। ਇਹ ਤਾਂ ਟਰੰਪ ਹੋਣਾ ਨੇ ਇਹ ਜਿਹੜਾ ਉਹ ਠਾਣਿਆ ਹੋਇਆ ਵੀ ਆਹ ਜਿਹੜੀ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਲੋਕਾਂ ਨੂੰ ਜਿਹੜਾ ਇਹਨਾਂ ਨੇ CBP ਦੀ ਐਪ ਬਣਾਈ ਨਾ ਭਾਈ, ਸੈਲਫ ਰਿਪੋਰਟ ਕਰ ਲਓ, ਇਹ ਉਸ ਪਾਸੇ ਵੱਲ ਨੂੰ ਧੱਕ ਰਹੇ ਸਾਰਿਆਂ ਨੂੰ। ਸੋ ਰੇਅਰਲੀ ਯੂਜ਼ਡ 1996 law to fine and potentially seize migrant assets। ਸੋ ਇਹਦੇ ਵਿੱਚ ਹੁਣ ਕੋਈ ਸਹੀ ਹੋਊਗਾ ਕਿ ਧੱਕੇ ਦੇ ਨਾਲ ਲੋਕਾਂ ਨੂੰ ਇਸ ਦੇ ਵਿੱਚ ਸ਼ਿਕੰਜਾ ਜਿਹੜਾ ਬਣਾ ਲਿਆ ਜਾਊਗਾ। ਐਜ਼ ਏ ਇਮੀਗ੍ਰੈਂਟ ਭਾਈ ਤੁਹਾਨੂੰ ਸਾਰਿਆਂ ਨੂੰ ਇਹ ਬੜੇ ਕੰਨ ਖੋਲ ਕੇ ਖਬਰਾਂ ਸੁਣਨ ਦੀ ਲੋੜ ਆ। ਅੱਜ ਜੇ ਤੁਹਾਡੀ ਵਾਰੀ ਨਹੀਂ ਆਈ ਤਾਂ ਕੱਲ ਨੂੰ ਵਾਰੀ ਤੁਹਾਡੀ ਵੀ ਆ ਸਕਦੀ ਆ। ਇਹ ਧੱਕਾ ਜਿਹੜਾ ਉਹ ਪੂਰਾ ਹੀ ਚੱਲ ਰਿਹਾ ਹੈ ਇਸ ਟਾਈਮ, ਵੀ ਜਿੱਦਾਂ ਮਰਜ਼ੀ ਜ਼ਬਰਦਸਤੀ ਜਿਹੜਾ ਆ ਕਰਕੇ ਲੋਕਾਂ ਨੂੰ ਬਾਹਰ ਕੱਢਣਾ, ਕੱਲਾ ਬਾਹਰ ਹੀ ਨਹੀਂ ਕੱਢਣਾ। ਹੁਣ ਆਹ ਜਿਹੜੇ ਕਾਨੂੰਨ ਦੇ ਤਹਿਤ ਤੁਹਾਨੂੰ ਫਾਈਨ ਕਰਨਾ ਤੇ ਤੁਹਾਡੀ ਜਿਹੜੀ ਜਾਇਦਾਦ ਆ ਉਸ ਨੂੰ ਆਪਣੇ ਅਧੀਨ ਜਿਹੜਾ ਸਰਕਾਰ ਨੇ ਜਿਹੜਾ ਉਹ ਲੈ ਕੇ ਆਉਣਾ ਆ। ਸੋ ਇਹ ਜਿਹੜੀ ਇਸ ਟਾਈਮ ਜਿਹੜੀ ਇਹ ਚੀਜ਼ ਸਾਹਮਣੇ ਆਈ ਆ, ਰਿਓਟਰਸ ਇਹ ਕਰ ਰਿਹਾ ਆ ਇਸ ਟਾਈਮ ਵੀ ਮਾਈਗ੍ਰੈਂਟਸ ਜਿਹੜੇ ਡੈਪੋਟੇਸ਼ਨ ਆਰਡਰ ਦੇ ਅੰਦਰ ਆ $998 ਯਾਨੀ ਕਿ $1000 ਤਕਰੀਬਨ ਹਰ ਦਿਨ, ਜਿੰਨੀ ਦਿਨ ਤੋਂ ਉਹਨਾਂ ਦੀ ਡੈਪੋਟੇਸ਼ਨ ਲੱਗੀ ਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫਾਈਨ ਪਊਗਾ। ਮੈਂ ਤੇ ਫਿਰ ਇੱਕ ਵਾਰੀ ਕਹਿਣਾ ਚਾਹੁੰਦਾ, ਇਹਨਾਂ ਨੇ ਸਿਰਫ ਇੰਨੀ ਗੱਲ ਲਿਖੀ ਆ, ਇਹ ਨਹੀਂ ਲਿਖਿਆ ਵੀ ਕਿਉਂਕਿ ਬਹੁਤ ਸਾਰਿਆਂ ਦੇ ਉੱਤੇ ਜਦੋਂ ਰਿਮੂਵਲ ਲੱਗ ਜਾਂਦਾ ਹਰਜੋਤ ਸਿੰਘ ਜੀ, ਉਹ ਫਿਰ ਅਗਲੀਆਂ ਅਦਾਲਤਾਂ ਦੇ ਵਿੱਚ ਜਿਹੜੀ ਉਹ ਗੁਹਾਰ ਲਾ ਦਿੰਦੇ ਆ। ਇਹ ਫਾਈਨਲ ਆਰਡਰ ਦੇ ਉੱਤੇ ਆ ਜਾਂ ਕੱਲਾ ਡੈਪੋਟੇਸ਼ਨ ਆਰਡਰ ਦੇ ਉੱਤੇ ਆ। ਸੋ ਇਹ ਇਹਨਾਂ ਨੇ ਕਲੀਅਰ ਨਹੀਂ ਲਿਖਿਆ, ਪਰ ਕਹਿੰਦੇ ਵੀ 1996 ਦਾ ਇਹ ਜਿਹੜਾ ਕਾਨੂੰਨ ਆ ਉਹ ਹੁਣ ਦੂਜੀ ਵਾਰ ਰਾਸ਼ਟਰਪਤੀ ਟਰੰਪ ਆਪਣੇ ਇਸ ਕਾਰਜਕਾਲ ਦੇ ਵਿੱਚ ਵਰਤਣ ਜਿਹੜਾ ਉਹ ਜਾ ਰਹੇ ਆ। ਦੂਜੇ ਕਾਰਜਕਾਲ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ 2018 ਦੇ ਵਿੱਚ ਇਸ ਨੂੰ ਜਿਹੜਾ ਉਹ ਵਰਤਿਆ ਸੀ, ਜਿਸ ਦੇ ਨਾਲ ਮਾਈਗ੍ਰੈਂਟਸ ਦੀ ਪ੍ਰਾਪਰਟੀ ਤੱਕ ਨੂੰ ਵੀ ਜਿਹੜਾ ਉਹ ਸੀਜ਼ ਕੀਤਾ ਜਾਊਗਾ ਜੇ ਉਹ ਫਾਈਨ ਨਹੀਂ ਦਿੰਦੇ। ਤੇ ਇਹਨਾਂ ਨੇ ਇਹ ਕਿਹਾ ਵੀ ਇਹ ਜਿਹੜੀਆਂ ਪੈਨਲਟੀਜ਼ ਆ ਯਾਨੀ ਫਾਈਨਸ ਆ ਰੈਟਰੋਐਕਟਿਵ ਹੋਣਗੇ, ਯਾਨੀ ਕਿ ਜਦੋਂ ਤੋਂ ਉਹਨਾਂ ਦੇ ਉੱਤੇ ਡੈਪੋਟੇਸ਼ਨ ਆਰਡਰ ਲੱਗਾ ਉਸ ਦਿਨ ਤੋਂ ਫਾਈਨ ਨੂੰ ਜਿਹੜਾ ਉਹ ਜਮ੍ਹਾਂ ਕੀਤਾ ਜਾਊਗਾ। ਕਈ ਲੋਕਾਂ ਦੇ ਉੱਤੇ ਮਿਲੀਅਨ ਡਾਲਰ ਤੱਕ ਦਾ ਜਿਹੜਾ ਫਾਈਨ ਆ ਉਹ ਹੋ ਸਕਦਾ ਹੈ।